ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਅੱਜ ਐਮਾਜ਼ੋਨ ਨੇ ਅਨਾਉਂਸ ਕੀਤਾ ਆ ਵੀ ਉਹ 30,000 ਦੇ ਕਰੀਬ ਕਾਰਪੋਰੇਟ ਜੌਬਸ ਇਸ ਹਫ਼ਤੇ ਤੋਂ ਕੱਟ ਕਰਨ ਜਾ ਰਿਹਾ ਹੈਗੇ ਆ। ਇਹ ਕਾਰਪੋਰੇਟ ਜੌਬਸ ਹੈਗੀਆਂ ਜਿਹੜੀਆਂ ਦੂਸਰੀਆਂ ਡਿਲੀਵਰੀ ਜਾਂ ਹੋਰ ਇਸ ਤਰ੍ਹਾਂ ਦੀਆਂ ਜੌਬਸ ਨਹੀਂ ਹੈਗੀਆਂ। ਸੋ ਕਹਿੰਦੇ 10% ਉਹਨਾਂ ਦਾ ਵਰਕਫੋਰਸ ਆ। ਟੋਟਲ 3.5 ਲੱਖ ਦੇ ਕਰੀਬ ਕਾਰਪੋਰੇਟ ਵਰਕਰਸ ਆ ਐਮਾਜ਼ੋਨ ਕੰਪਨੀ ਦੇ ਵਿੱਚ, ਤੇ ਜਿਹਦਾ 10% ਲੇ-ਆਫ ਉਹ ਅੱਜ ਤੋਂ ਸ਼ੁਰੂ ਕਰਨ ਜਾ ਰਹੇ ਹੈਗੇ ਆ। ਸੰਨ 2022 ਦੇ ਵਿੱਚ ਵੀ ਐਮਾਜ਼ੋਨ ਨੇ 27,000 ਦੇ ਕਰੀਬ ਆਪਣੇ EMPLOYEE ਜਿਹੜੇ ਆ ਉਹਨਾਂ ਦੀ ਛੁੱਟੀ ਕੀਤੀ ਸੀਗੀ। ਸਿਆਟਲ ਬੇਸਡ ਟੈਕ ਕੰਪਨੀ ਆ। ਹਾਲਾਂਕਿ ਹਰ ਕੋਈ ਚਾਹੁੰਦਾ ਵੀ ਮੈਂ ਐਮਾਜ਼ੋਨ ਦੇ ਵਿੱਚ ਜੌਬ ਕਰਾਂ, ਪਰ AI ਦਾ ਜਿਹੜਾ ਅਸਰ ਪੈਣਾ ਆ ਉਹ ਤੁਸੀਂ ਦੇਖ ਸਕਦੇ ਹੋ, ਸ਼ੁਰੂ ਹੋ ਗਿਆ ਹੈਗਾ। ਸੋ ਵਾਈਟ ਕਾਲਰ ਜੌਬਸ ਜਿਹੜੀਆਂ ਆ ਇਹ ਅੱਜ ਤੋਂ ਕੱਟ ਹੋਣੀਆਂ ਸ਼ੁਰੂ ਹੋ ਗਈਆਂ ਆ। ਐਮਾਜ਼ੋਨ ਵਰਗੀ ਜਿਹੜੀ ਐਡੀ ਵੱਡੀ ਕੰਪਨੀ ਆ ਜਿਹਦੇ ਟੋਟਲ 3.5 ਲੱਖ ਦੇ ਕਰੀਬ EMPLOYEES ਆ। ਜੀ, ਸੋ 30,000 ਜੌਬਸ ਕਾਰਪੋਰੇਟ ਜੌਬਸ ਕੱਟ ਕਰਨ ਦਾ ਮਤਲਬ ਇਹ ਆ ਜਿਹੜਾ ਹਰਜੋਤ ਸਿੰਘ ਜੀ ਵੀ 10% ਕੰਪਨੀ ਦੀਆਂ ਜਿਹੜੀਆਂ ਟੋਟਲ ਕਾਰਪੋਰੇਟ ਜੌਬਸ ਆ ਉਹਨਾਂ ਦੀ ਛਾਂਟੀ ਜਿਹੜੀ ਉਹ ਹੋਣੀ ਆ। ਸੋ ਕਹਿੰਦੇ ਵੀ ਇਹ ਪਹਿਲਾ ਰਾਊਂਡ ਨਹੀਂ ਆ ਜਿਹੜਾ ਟੈਕ ਜਾਇੰਟ ਦੇ ਜਿਹੜੇ ਮੈਸਿਵ ਲੇ-ਆਫਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਇਹ ਕੱਟਸ ਹੁਣ ਉਦੋਂ ਆਈਆਂ ਜਦ US ਦੀ ਜਿਹੜੀ ਜੌਬ ਮਾਰਕੀਟ ਆ ਪਿਛਲੇ ਮਹੀਨਿਆਂ ਦੇ ਵਿੱਚ ਉਸਨੇ ਸਾਈਨ ਜਿਹੜੇ ਉਹ ਸ਼ੋਅ ਕੀਤੇ ਆ, ਖਾਸ ਕਰਕੇ ਯੰਗ ਟੈਕ ਵਰਕਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ। ਜਿੱਦਾਂ AI ਦਾ ਤੁਸੀਂ ਜ਼ਿਕਰ ਕੀਤਾ ਆ ਵੀ AI ਦਾ ਜਿਹੜਾ ਅਸਰ ਹੈ, ਇਸ ਟੈਕਨੋਲੋਜੀ ਦਾ ਅਸਰ ਬਹੁਤ ਹੀ ਜ਼ਿਆਦਾ ਨੈਗੇਟਿਵਲੀ ਇੰਪੈਕਟ ਲੋਕਾਂ ਨੂੰ ਜਾਂ ਜੌਬਸ ਦੇ ਉੱਤੇ ਵੀ ਜਿਹੜਾ ਉਹ ਕਰ ਰਿਹਾ। ਜਿੱਥੇ AI ਦੇ ਵਿੱਚ ਹੋਰ ਕਈ ਜੌਬਸ ਦਾ ਇਜ਼ਾਫਾ ਜਿਹੜਾ ਹੋ ਰਿਹਾ ਆ, ਉੱਧਰ ਬਹੁਤ ਸਾਰੀਆਂ ਜੌਬਸ ਵੀ ਇਹ ਜਿਹੜੀ ਨਾਲ ਦੇ ਨਾਲ ਖਾ ਰਹੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਇਹ ਵੱਡੀ ਦੇਖਣ ਵਾਲੀ ਗੱਲ ਹੋਊਗੀ ਵੀ ਕੀ ਇਹ ਐਮਾਜ਼ੋਨ ਵਨ ਆਫ ਆ, ਕੀ ਇਹ ਕੋਈ ਵੱਡਾ ਸ਼ਿਫਟ ਕਰ ਰਹੇ ਆ ਤਾਂ ਆ, ਜਾਂ ਓਵਰਆਲ ਇਕੋਨਮੀ ਦੇ ਵਿੱਚ ਜਿਹੜੇ ਡਿਫਰੈਂਸਿਸ ਆਪਣੇ ਜਿਹੜੇ ਉਹ ਸਾਹਮਣੇ ਆ, ਜਿਹਦੇ ਕਰਕੇ ਹੋਰ ਵੀ ਕੰਪਨੀਆਂ ਇੱਦਾਂ ਦੀ ਜਿਹੜੇ ਕਹਿ ਸਕਦੇ ਆ ਵੀ ਉਹ ਕਾਰਵਾਈਆਂ ਕਰ ਸਕਦੀ ਹੈਗੀ ਆ। ਸੋ ਤਕਰੀਬਨ 30,000 ਸੌਰੀ ਜੌਬਸ ਜਿਹੜੀਆਂ ਆ ਉਹਨਾਂ ਨੂੰ ਲੇ ਆਫ ਕਰਨਾ, ਕੱਟ ਕਰਨਾ ਇੱਕ ਵੱਡਾ ਜਿਹੜਾ ਕਦਮ ਆ ਐਮਾਜ਼ੋਨ ਆ ਉਹ ਚੁੱਕ ਰਹੀ ਆ। ਸੋ ਇਹ ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਕੁਛ ਨਵੇਂ ਲੋਕ ਵੀ ਜੁਆਇਨ ਕਰਦੇ ਹੁੰਦੇ ਆ। ਹੁਣ ਇਹ ਨਹੀਂ ਪਤਾ ਵੀ ਕਿਹੜਿਆਂ ਦੇ ਉੱਤੇ ਜ਼ਿਆਦਾ ਜਿਹੜੀ ਇਹ ਗਾਜ ਡਿੱਗ ਸਕਦੀ ਆ। ਸੋ ਉਮੀਦ ਤਾਂ ਆਪਾਂ ਕਰਦੇ ਹਾਂ ਵੀ ਬਚੇ ਰਹਿਣ, ਪਰ ਓਬਵੀਅਸਲੀ ਉਹਨਾਂ ਨੇ 30,000 ਬੰਦੇ ਲੇ ਆਫ ਕਰਨੇ ਆ ਤਾਂ ਫਰਕ ਤਾਂ ਪੈਣਾ ਹੀ ਹੈਗਾ ਆ। ਜੀ, ਬਿਲਕੁਲ। ਅਗਲੀ